ਜਿਵੇਂ ਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਤਸਵੀਰਾਂ ਵਾਇਰਲ ਹੋਈਆਂ ਕਿ ਉਹ ਤਲਵਾਰ ਦੇ ਨਾਲ ਕੇਕ ਕੱਟ ਰਿਹਾ, ਤੇ ਸਵਾਲ ਫਿਰ ਪੈਦਾ ਹੋ ਗਿਆ ਕਿ ਰਾਮ ਰਹੀਮ ਨੇ ਕਿਸ ਨੂੰ ਦਿਖਾਈ ਤਲਵਾਰ, ਤੇ ਕੀ ਮੰਨ ਲਈਏ ਕਿ ਹਰਿਆਣਾ ਸਰਕਾਰ ਹੁਣ ਗੋਡਿਆਂ ਭਾਰ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਉਹ ਕਿਸ ਨੂੰ ਚੁਣੌਤੀ ਦੇ ਰਿਹਾ ਤੇ ਕਿਹਨੂੰ ਆਪਣੇ ਪੈਰਾਂ 'ਚ ਬਿਠਾਉਣਾ ਚਾਹੁੰਦਾ। ਇਹ ਆਪਣੇ ਆਪ ਸਵਾਲ ਹੈ ਕਿ ਉਹ ਜੀ। ਕਾਨੂੰਨ ਨੂੰ ਚੁਣੌਤੀ ਦੇ ਰਿਹਾ, ਕਿ ਉਹ ਦੇਸ਼ ਦੀ ਸੱਤਾ ਨੂੰ ਚੁਣੌਤੀ ਦੇ ਰਿਹਾ, ਜਾਂ ਹੂੰ। ਜਿਹੜੀਆਂ ਧਿਰਾਂ ਉਹਦੀ ਇਸ ਪੈਰੋਲ ਦਾ ਵਿਰੋਧ ਕਰਦੀਆਂ ਉਹਨਾਂ ਨੂੰ ਤਲਵਾਰਾਂ ਦਿਖਾ ਰਿਹਾ। ਕਈ ਮਾਇਨੇ ਨੇ ਇਸ ਚੀਜ਼ ਦੇ। ਜੀ। ਅਸਲ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਿਛਲੇ 55 ਦਿਨਾਂ 'ਚ ਦੂਜੀ ਵਾਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਜੀ। ਤੇ ਹਰਿਆਣਾ ਸਰਕਾਰ ਦਮ ਭਰ ਰਹੀ ਹੈ ਕਿ ਨਹੀਂ ਜੀ, ਉਹਨੂੰ ਕਾਨੂੰਨ ਦੇ ਤਹਿਤ ਹੀ ਪੈਰੋਲ ਮਿਲੀ ਹੈ। ਕਮਾਲ ਹੈ ਜਨਾਬ। ਹੂੰ ਹੂੰ। ਇੱਧਰ ਪੰਜਾਬ ਦੇ ਭਾਜਪਾ ਦੇ ਆਗੂ, ਨਵੇਂ ਭਾਜਪਾਈ ਆਗੂ ਬਣੇ, ਸਿਰ ਜਾਖੜ ਨੇ ਬੀਜੇਪੀ ਨੂੰ ਚੇਤਾਇਆ ਕਿ ਭਾਈ ਚੇਤਾਵਨੀ ਦਿੱਤੀ ਹੈ ਕਿ ਆਹ ਕੁਝ ਕਰੋਗੇ ਤਾਂ ਫਿਰ ਪੰਜਾਬ 'ਚ ਵੋਟਾਂ ਨਾ ਲਿਓ, ਫਿਰ ਹੂੰ। ਮਿਲਣੀਆਂ ਤੁਹਾਨੂੰ ਵੋਟਾਂ। ਜੀ। ਸੋ ਉਹਨਾਂ ਨੇ ਸਮਝਾ ਵੀ ਦਿੱਤਾ ਹੈ। ਜਾਖੜ ਆਪਣੇ ਅੰਦਾਜ਼ ਲਈ ਜਾਣੇ ਜਾਂਦੇ ਨੇ। ਹੂੰ 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 ਹੂੰ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਜਿੱਥੇ ਨਾਰਾਜ਼ਗੀ ਸੇੜਨੀ ਪਵੇ ਕੋਈ ਗੱਲ ਨਹੀਂ, ਪਰ ਉਹ ਜਿਹੜੀ ਆਪਣੀ ਧਾਰ ਰੱਖਦੇ ਨੇ ਉਹ ਧਾਰ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਬੀਜੇਪੀ ਨੂੰ ਕਿ ਜੇ ਤੁਸੀਂ ਐਂ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਤੇ ਪੈਰੋਲ ਦੇਈ ਗਏ, ਫਿਰ ਪੰਜਾਬ 'ਚ ਨਾ ਸੋਚੋ ਤੁਹਾਨੂੰ ਵੋਟਾਂ ਪੈ ਜਾਣਗੀਆਂ। ਹੂੰ। ਤੇ ਪਰ ਡੇਰਾ ਸਿਰਸਾ ਮੁਖੀ ਪ੍ਰਵੀਨ ਜੀ ਪੈਰੋਲ ਮਿਲਦਿਆਂ ਹੀ ਯੂਪੀ ਪਹੁੰਚਦਾ। ਜੀ। ਯੂਪੀ ਦੇ ਵਿੱਚ ਉਹਦੀ ਬਕਾਇਦਾ ਜਿਹੜਾ ਉੱਥੇ ਬਾਗਪਤ ਥਾਂ ਏ, ਉਸ ਹਾਂਜੀ। ਡੇਰੇ ਦੇ ਵਿੱਚੋਂ ਉਹਨੇ ਫਿਰ ਆਪਣਾ ਪ੍ਰਵਚਨ ਸ਼ੁਰੂ ਕਰ ਦਿੱਤਾ ਠੀਕ ਹੈ। ਤੇ ਜਨਮ ਦਿਨ ਦਾ ਕੇਕ ਕੱਟਿਆ। ਕਹਿੰਦੇ 5 ਸਾਲਾਂ ਬਾਅਦ ਇਹ ਮੌਕਾ ਬਣਿਆ, ਇਸ ਹੂੰ। ਲਈ ਕਹਿੰਦੇ ਕਿ 5 ਕੇਕ ਕੱਟੂਗਾ, ਜਿੱਦਾਂ ਪਹਿਲਾਂ ਹੀ ਕੱਟਿਆ। ਜੀ ਜੀ। ਤੇ ਉਹ ਪਹਿਲਾ ਕੇਕ ਵੀ ਤਲਵਾਰ ਨਾਲ ਕੱਟਿਆ। ਜੇਕਰ ਤੁਸੀਂ ਮਤਲਬ ਕਿ ਐਕਟ ਦੀ ਧਾਰਾ ਦੇ ਹਵਾਲੇ ਨਾਲ ਦੇਖੋ, ਜਿਹੜਾ ਸਾਡਾ ਮਤਲਬ ਹਥਿਆਰਾਂ ਨੂੰ ਲੈ ਕੇ ਐਕਟ ਆ, ਉਹਦੇ ਤਹਿਤ ਇਹ ਅਪਰਾਧ ਹੈ। ਫਿਰ ਹੂੰ। ਹੁਣ ਕੀ ਯੂਪੀ ਪੁਲਿਸ ਜਾਂ ਕੀ ਹਰਿਆਣਾ ਪੁਲਿਸ ਕੋਈ ਕਾਰਵਾਈ ਕਰੂਗੀ? ਇਹ ਆਪਣੇ ਆਪ ਸਵਾਲ ਖੜਾ। ਪਰ ਕੀ ਤੋਂ ਉਮੀਦ ਕਰਦੇ ਹੋ ਕਾਰਵਾਈ ਦੀ? ਜਿਹੜੀ ਜੀ। ਸਰਕਾਰ ਨੇ ਕਾਰਵਾਈ ਕਰਨੀ ਹੈ ਉਹ ਤਾਂ ਪੈਰਾਂ 'ਚ ਬੈਠੀ ਹੈ। ਬਿਲਕੁਲ ਸਹੀ ਹੈ। ਬਕਾਇਦਾ ਉੱਥੇ ਆਸ਼ਰਮ 'ਚ ਸੰਮੇਲਨ ਚੱਲ ਰਿਹਾ ਜੀ, ਪ੍ਰਵਚਨ ਦੇ ਰਹੇ ਨੇ ਬਾਬਾ ਜੀ, ਜੀ ਜੀ। ਤੇ ਮਤਲਬ ਲੋਕਾਂ 'ਚ ਆਪਣੀ ਪੈਠ ਬਣਾਉਣ ਲਈ ਕਹਿ ਲਓ, ਡੇਰਾ ਪ੍ਰੇਮੀਆਂ ਨੂੰ ਅਪੀਲ ਕਰਦੇ ਨੇ ਕਿ ਹਰਿਆਣਾ 'ਚ ਹੁਣ ਸੜਕਾਂ ਦੇ ਉੱਤੇ ਨਿਕਲ ਕੇ ਸਫਾਈ ਅਭਿਆਨ ਸ਼ੁਰੂ ਕਰੋ, ਤੇ ਪ੍ਰੇਮੀ ਹੂੰ। ਸੜਕਾਂ ਤੇ ਉਤਰੇ ਆਉਂਦੇ ਨੇ। ਠੀਕ ਹੈ, ਜੇਕਰ ਤੁਸੀਂ ਸਮਾਜ ਸੁਧਾਰਕ ਕੁਝ ਕੰਮ ਕਰਦੇ ਹੋ ਤਾਂ ਉਹ ਠੀਕ ਹੈ, ਤੁਹਾਡਾ ਹਾਂਜੀ। ਮਤਲਬ ਕਿ ਉਸ ਖਿੱਤੇ ਦੇ ਵਿੱਚ ਵੀ ਨਾਮ ਗਿਣਿਆ ਜਾਂਦਾ। ਪਰ ਜਿਹੜੇ ਕਾਰੇ ਕੀਤੇ ਨੇ, ਜਿਹੜੀਆਂ ਕਰਤੂਤਾਂ ਕੀਤੀਆਂ ਨੇ, ਉਹ ਹੂੰ ਫਿਰ ਹੂੰ ਬਹੁਤ ਵੱਡੀਆਂ ਨੇ। ਉਹਨਾਂ ਸਾਹਮਣੇ ਇਹ ਸਮਾਜਿਕ ਸੇਵਾ ਕਿਤੇ ਪਿੱਛੇ ਰਹਿ ਜਾਂਦੀ ਹੈ। ਹੂੰ। ਸੋ ਚਾਹੇ ਜੀ। ਉਹ ਬਲਾਤਕਾਰ ਦੇ ਮਾਮਲੇ 'ਚ ਤੁਸੀਂ ਦੋਸ਼ੀ ਠਹਿਰਾਏ ਗਏ ਹੋਵੋ, ਚਾਹੇ ਕਤਲ ਦੇ ਮਾਮਲੇ 'ਚ ਤੁਸੀਂ ਛਤਰਪਤੀ ਪੱਤਰਕਾਰ ਕਤਲ ਮਾਮਲੇ 'ਚ ਤੁਸੀਂ ਦੋਸ਼ੀ ਹੋਵੋ, ਤੇ ਪਰ ਪੈਰੋਲ ਤੇ ਪੈਰੋਲ ਮਿਲਦੀ ਹੈ। ਤੇ ਇੱਧਰ ਮੋਰਚੇ ਚੱਲ ਰਹੇ ਨੇ ਕਿ ਰਿਹਾਈ ਹੋਣੀ ਚਾਹੀਦੀ ਹੈ ਬੰਦੀ ਸਿੰਘਾਂ ਦੀ। ਸੋ ਇਹ 'ਚ ਹਾਂਜੀ। ਮੈਂ ਦੇਖ ਰਿਹਾ ਸੀ ਪ੍ਰਵੀਨ ਜੀ, ਬਕਾਇਦਾ ਤੌਰ ਤੇ ਮਨੋਹਰ ਲਾਲ ਖੱਟਰ ਦੇ ਜਿਹੜੇ ਸਲਾਹਕਾਰ ਨੇ, ਉਹ ਬਕਾਇਦਾ ਰਾਜਨੀਤਿਕ ਸਲਾਹਕਾਰ ਨੇ ਜੀ, ਕ੍ਰਿਸ਼ਨ ਬੇਦੀ, ਜੀ ਜੀ। ਉਹ ਆ ਕੇ ਬੈਠੇ ਨੇ ਜੀ, ਪੈਰਾਂ 'ਚ ਸ਼ਾਮਲ ਨੇ ਇਸ ਸਮਾਗਮ ਦੇ ਵਿੱਚ। ਇਸੇ ਠੀਕ ਹੈ। ਤਰ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ, ਹੂੰ। ਉਹ ਬੈਠੇ ਨੇ ਜੀ। ਜੀ। ਹੋਰ ਛੱਡੋ, ਵਿਧਾਇਕ ਇੱਕ ਐਮਐਲਏ ਬੜਾ ਚਰਚਿਤ ਰਿਹਾ, ਵਿਵਾਦਾਂ 'ਚ ਰਿਹਾ, ਗੋਪਾਲ ਕਾਂਡਾ, ਹੂੰ। ਉਹਦਾ ਛੋਟਾ ਭਰਾ ਜਿਹੜਾ ਭਾਜਪਾ ਆਗੂ ਆ ਗੋਬਿੰਦ ਕਾਂਡਾ, ਉਹ ਪੈਰਾਂ 'ਚ ਠੀਕ ਹੈ। ਬੈਠਾ। ਹੋਰ ਜੀ। ਕਿੰਨੇ ਮੱਥਾ ਟੇਕ ਕੇ ਹੁਣ, ਤਾਂ ਕਿੰਨਿਆਂ ਨੇ ਹਲੇ ਆਉਣਾ ਹੋਵੇ, ਆਉਣ ਵਾਲਾ ਸਮਾਂ। ਸੋ ਆਹ ਤਸਵੀਰਾਂ ਸਾਹਮਣੇ ਆ ਰਹੀਆਂ। ਔਰ ਹੂੰ। ਇਹ ਢੰਗ ਨਾਲ ਮਤਲਬ ਕਿ ਬਾਬਾ ਆਪਣੀ ਦਿੱਖ ਵੀ ਸੁਧਾਰਨ ਨੂੰ ਫਿਰਦਾ ਕਿ ਮੈਂ ਸਫਾਈ ਅਭਿਆਨ ਕਰਕੇ ਲੋਕਾਂ ਦਾ ਦਿਲ ਜਿੱਤ ਲਵਾਂ। ਪਰ ਜੀ। ਜਿਹੜੇ ਦੋਸ਼ ਤੁਹਾਡੇ ਤੇ ਸਾਬਤ ਹੋ ਚੁੱਕੇ ਨੇ, ਔਰ ਜਿਸ ਤਰ੍ਹਾਂ ਤੁਹਾਨੂੰ ਸਰਕਾਰੀ ਰਹਿਮੋ ਕਰਮ ਤੇ ਬਾਰ-ਬਾਰ ਛੁੱਟੀ ਮਿਲਦੀ ਹੈ, ਹਾਂਜੀ। ਤੇ ਇਹ ਵੀ ਅਜੀਬ ਪੈਰੋਲ ਕਿ ਤੁਸੀਂ ਬਾਹਰ ਆਓ ਤੇ ਆਪਣਾ ਸਮਾਗਮ ਵੀ ਕਰ ਸਕਦੇ ਹੋ, ਆਪਣੇ ਸਤਸੰਗ ਬਿਲਕੁਲ। ਵੀ ਕਰ ਸਕਦੇ ਹੋ। ਫਿਰ ਆਪਣੇ ਜੀ ਜੀ। ਜਦੋਂ ਕਿ ਅਜਿਹੇ ਮਾਮਲੇ 'ਚ ਹੁੰਦਾ ਕਿ ਤੁਸੀਂ ਕੋਈ ਸਮਾਜਿਕ ਜਾਂ ਜਨਤਕ ਗਤੀਵਿਧੀ 'ਚ ਨਹੀਂ ਸ਼ਾਮਲ ਹੋਵੋਗੇ। ਸੋ ਹੂੰ। ਇਹ ਕਿਹੜੀ ਵੱਖਰੀ ਤਰ੍ਹਾਂ ਦੀ ਪੈਰੋਲ ਹੈ? ਇਹ ਕਿਹੜੇ ਕਾਨੂੰਨ ਤਹਿਤ ਹੈ? ਇਹ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਕਾਨੂੰਨ ਬਾਕੀ ਕੈਦੀਆਂ ਤੇ ਲਾਗੂ ਕਿਉਂ ਨਹੀਂ ਹੋ ਰਿਹਾ, ਬਾਕੀ ਮਤਲਬ ਕਿ ਉਹਨਾਂ ਲੋਕਾਂ ਤੇ ਲਾਗੂ ਕਿਉਂ ਨਹੀਂ ਹੋ ਰਿਹਾ ਜਿਹੜੇ ਪੈਰੋਲ ਵੀ ਮੰਗਣਾ ਚਾਹੁੰਦੇ ਨੇ, ਜਾਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਦੀ ਰਿਹਾਈ ਵੀ ਨਹੀਂ ਹੋ ਪਾ ਰਹੀ। ਸੋ ਹੂੰ। ਇਸ ਲਈ ਇਹ ਦੋ ਧਾਰੀ ਤਲਵਾਰ, ਕਿ ਇਹ ਤਲਵਾਰ ਉਹ ਤਾਂ ਨਹੀਂ ਬਾਬੇ ਦੇ ਹੱਥ, ਕਿ ਕਾਨੂੰਨ ਵਾਲੀ ਤਲਵਾਰ ਮੇਰੇ ਹੱਥੇ ਹੈ ਕਿ ਮੇਰੇ ਲਈ ਜੋ ਮਰਜ਼ੀ ਹੈ ਤੇ ਲੋਕਾਂ ਲਈ ਕੁਝ ਹੋਰ ਹੈ। ਸੋ ਇਸ ਜੀ ਲਈ ਇਹ ਜੀ। ਵੱਡਾ ਸਵਾਲ ਖੜਾ ਹੋ ਰਿਹਾ ਹੈ। ਇਹ ਕਾਨੂੰਨ ਨੂੰ ਵੀ, ਹੂੰ। ਦੇਸ਼ ਦੇ ਸੰਵਿਧਾਨ ਨੂੰ ਵੀ, ਤੇ ਦੇਸ਼ ਦੀ ਸੱਤਾ ਨੂੰ ਵੀ, ਤੇ ਦੇਸ਼ ਦੇ ਆਵਾਮ ਨੂੰ ਵੀ, ਲੋਕ ਨੂੰ ਵੀ, ਤੇ ਤੰਤਰ ਨੂੰ ਵੀ ਬਾਬਾ ਚੜਾ ਰਿਹਾ ਕਿ ਮਜ਼ਾਕ ਉਡਾ ਰਿਹਾ। ਜੀ ਬਿਲਕੁਲ।